ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਵੀਡਨ ਦੀ ਇੱਕ ਪ੍ਰਮੁੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਨੇ ਆਪਣੀ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਇੱਕ ਜਮਹੂਰੀਅਤ ਨਾ ਹੋ ਕੇ ਤਾਨਾਸ਼ਾਹ ਦੇਸ਼ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਬੇਸ਼ੱਕ ਇਹ ਕਈ ਵਾਰ ਜ਼ਾਲਮ ਨੂੰ ਲੱਗਦਾ ਹੁੰਦਾ ਹੈ ਕਿ ਵੀ ਮੈਂ ਜੋ ਮਰਜ਼ੀ ਕਰਾਂ, ਮੈਨੂੰ ਕੋਈ ਹਿਸਾਬ ਕਿਤਾਬ ਨਹੀਂ ਪੁੱਛੇਗਾ, ਕੋਈ ਅਕਾਊਂਟੇਬਿਲਟੀ ਨਹੀਂ ਹੋਏਗੀ। ਜਿਹੜੀ ਫਿਰੌਨੀਅਤ ਹੈ ਉਹ ਇੱਥੋਂ ਹੀ ਆਈ ਹੈ। ਫਿਰੌਨ ਜਿਹੜਾ ਆਪਣੇ ਆਪ ਨੂੰ ਇਹ ਸਮਝਦਾ ਸੀ ਕਿ ਭਾਈ ਅੱਜ ਵੀ ਹਾਲਾਂ ਉਹਦਾ ਫਿਰੌਨ ਦਾ ਬੁੱਤ ਵੀ ਦਫਨਾਇਆ ਹੋਇਆ ਹੈ ਔਰ ਉਹ ਸਮਝਦਾ ਹੈ ਕਿ ਭਾਈ ਮੈਂ ਹਮੇਸ਼ਾ ਲਈ ਹਾਂ। ਉਹਦੀ ਮਮੀਫਾਈ ਹੋਈ ਹੈ ਬਾਡੀ। ਲੇਕਿਨ ਇਨ ਦਾ ਐਂਡ ਫਿਰੌਨ ਔਰ ਫਿਰੌਨੀਅਤ ਇਹ ਇੱਕੋ ਫਿਰ ਝਟਕੇ ਦੇ ਵਿੱਚ ਜਦੋਂ ਦੁਨੀਆ ਤੋਂ ਤੁਰ ਜਾਂਦੇ ਨੇ ਔਰ ਫਿਰ ਉਹਨਾਂ ਦੇ ਲਈ ਜਿਹਨੂੰ ਕਹਿੰਦੇ ਨੇ ਕਿ ਲਾਹਨਤਾਂ ਹੀ ਲਾਹਨਤਾਂ ਹੁੰਦੀਆਂ ਨੇ। ਔਰ ਇਹੀ ਕਾਰਨ ਹੈ ਕਿ ਠੀਕ ਹੈ, ਟਾਇਰੈਂਟਸ ਦੇ ਜਿਉਂਦੇ ਜੀ ਉਹਨਾਂ ਦਾ ਇੱਕ ਖੌਫ ਰਹਿੰਦਾ ਹੈ। ਕਈ ਵਾਰ ਤਾਂ ਉਹਨਾਂ ਨੂੰ ਜਿਉਂਦੇ ਜੀ ਨੂੰ ਹੀ ਸਜ਼ਾ ਮਿਲ ਜਾਂਦੀ ਹੈ, ਜਿਵੇਂ ਇੰਦਰਾ ਗਾਂਧੀ ਨੂੰ ਮਿਲੀ ਜਾਂ ਹਿਟਲਰ ਜਾਂ ਮਸੋਲਨੀ ਜਾਂ ਦੂਸਰੇ, ਇਹ ਸਾਰਿਆਂ ਨੂੰ ਜਿਹੜਾ ਹੈ ਉਹ ਸਜ਼ਾਵਾਂ ਕੁਛ ਜਿਹੜੇ ਨੇ ਕਿਵੇਂ ਆਪਣੇ ਲੰਬੀਆਂ ਰਾਜ ਭਾਗ ਦੀਆਂ ਐਸ਼ੀਆਂ ਤੋਂ ਬਾਅਦ ਕਿਵੇਂ ਹਿਊਮੀਲੇਟ ਹੋਏ, ਜਿਨ੍ਹਾਂ ਨੂੰ ਖੜੇ ਵੀ ਇਹਨਾਂ ਤਾਕਤਾਂ ਨੇ ਕੀਤਾ। ਉਹਨਾਂ 'ਚ ਤੁਸੀਂ ਗਦਾਫੀ ਨੂੰ ਵੀ ਜੋੜ ਸਕਦੇ ਹੋ, ਉਹਦੇ 'ਚ ਹੁਸਨੇ ਮੁਬਾਰਕ ਇਜਿਪਟ ਵਾਲੇ ਨੂੰ ਵੀ ਜੋੜ ਸਕਦੇ ਹੋ ਕਿ ਕਿਵੇਂ ਜਿਹੜੇ ਬਣਾਏ ਹੁੰਦੇ ਨੇ ਉਹਨਾਂ ਦਾ ਐਂਡ ਵੀ ਕਿਵੇਂ ਹੁੰਦਾ। ਲੇਕਿਨ ਇਸ ਵੇਲੇ ਜਿਹੜਾ ਇੰਡੀਆ ਨੇ ਇੱਕ ਬੜਾ ਟਕਵੰਜ ਖੜਾ ਕੀਤਾ ਹੋਇਆ ਸੀ ਨਹਿਰੂ ਦੇ ਜ਼ਮਾਨੇ ਤੋਂ, ਔਰ ਪ੍ਰਚਾਰ ਤੰਤਰ ਉਹਨਾਂ ਦਾ ਇੰਨਾ ਕਹਿ ਕਿ ਲਾਰਜੈਸਟ ਡੈਮੋਕਰੇਸੀ, ਇੱਥੇ ਵੀ ਉਹਨਾਂ ਨੇ ਆਉਣਾ ਕਿ ਜੀ ਤੁਸੀਂ ਗ੍ਰੇਟੈਸਟ ਡੈਮੋਕਰੇਸੀ, ਅਸੀਂ ਲਾਰਜੈਸਟ ਡੈਮੋਕਰੇਸੀ। ਫਿਰ ਉਹਨੂੰ ਲੱਗਾ ਵੀ ਨਹੀਂ ਇਹਨਾਂ ਨੂੰ ਗ੍ਰੇਟ ਕਹਿਣਾ ਠੀਕ ਨਹੀਂ ਹੈ। ਫਿਰ ਕਹਿਣ ਲੱਗੇ ਵੀ ਆਰ ਦਾ ਓਲਡੈਸਟ ਡੈਮੋਕਰੇਸੀ। ਉਹ ਭਾਈ ਜਿੱਥੇ ਬ੍ਰਾਹਮਣਵਾਦ ਹੈ, ਜਿੱਥੇ ਜਿਨ੍ਹਾਂ ਦਾ ਕਾਨਸੈਪਟ ਹੀ ਇਹ ਹੈ ਜੇ ਇਹਨਾਂ ਦੀ ਡੈਮੋਕਰੇਸੀ ਵੈਸਟਰਨ ਜਾਂ ਦੂਜਾ ਉਹਦਾ ਬੇਸ ਹੈ ਕਿ ਵੀ ਆਲ ਆਰ ਬੋਰਨ ਇਕੁਅਲ, ਇਹ ਡੈਮੋਕਰੇਸੀ ਦਾ ਬੇਸ ਹੈ। ਅਤੇ ਇਹਨਾਂ ਦੇ ਸਿਸਟਮ ਦਾ ਜਿਹਦੇ ਨਾਲ ਸਾਰੇ ਹੀ ਜੁੜੇ ਹੋਏ ਨੇ, ਜਿਹਦੇ ਤੋਂ ਕੋਈ ਮੁੱਕਰ ਹੀ ਨਹੀਂ ਸਕਦਾ, ਜੇ ਮੁੱਕਰੇ ਤਾਂ ਹਿੰਦੂ ਨਹੀਂ ਹੈ, ਉਹ ਹੈ ਵੀ ਆਲ ਆਰ ਬੋਰਨ ਅਨਇਕੁਅਲ। ਕਾਸਟ ਸਿਸਟਮ ਕੀ ਹੈ? ਇਹ ਹੈ ਕਿ ਬ੍ਰਾਹਮਣ ਦੇ ਘਰ ਬ੍ਰਾਹਮਣ ਜੰਮੇਗਾ, ਉਹਨੂੰ ਜਨਮ ਦੇ ਨਾਲ ਹੀ ਉੱਚਤਾ ਦਾ ਸਰਟੀਫਿਕੇਟ ਹੈ। ਅਤੇ ਵਿਚਾਰੇ ਗਰੀਬ ਸ਼ੂਦਰ ਦੇ ਘਰ ਜੰਮਿਆ ਬੱਚਾ ਬੱਚੀ, ਉਹਨੇ ਸਾਰੀ ਉਮਰ ਸ਼ੂਦਰ ਰਹਿਣਾ, ਉਹ ਸਾਰੀ ਜ਼ਿੰਦਗੀ ਬ੍ਰਾਹਮਣਾਂ ਦੇ ਪੈਰ ਵੀ ਧੋਂਦਾ ਰਹੇ ਤਾਂ ਉਹਦਾ ਰੁਤਬਾ ਅਪ ਨਹੀਂ ਜਾਏਗਾ। ਸੋ ਮਤਲਬ ਇਹ ਹੈ ਕਿ ਔਰ ਇਹੀ ਇਹਨਾਂ ਦੀ ਜ਼ਹਿਨੀਅਤ ਦੇ ਅੰਦਰ ਔਰ ਇਹੀ ਇਹਨਾਂ ਦੀ ਪ੍ਰੈਕਟਿਸ ਦੇ ਅੰਦਰ ਹੈ। ਤੁਸੀਂ ਹਜ਼ਾਰਾਂ ਥਾਵਾਂ 'ਤੇ ਭਾਰਤ ਦੇ ਜਿੰਨਾ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਤੁਸੀਂ ਇਹਨਾਂ ਨੂੰ ਦੇਖ ਲਓ ਜਾ ਕੇ ਕਿ ਕੀ ਵਰਤਾਰਾ ਹੈ ਸ਼ੂਦਰਾਂ ਦੇ ਨਾਲ, ਉਹਨਾਂ ਦੀਆਂ ਬੱਚੀਆਂ ਨਾਲ ਅੱਜ ਵੀ ਕੀ ਵਰਤਾਰਾ ਹੈ। ਗਾਂਧੀ ਦੇ ਪਿੰਡ ਚਲੇ ਜਾਓ, ਕਾਠੀਆਵਾੜ ਪੋਰਬੰਦਰ ਜਿੱਥੇ ਜੰਮਿਆ, ਅੱਜ ਵੀ ਉਸ ਪਿੰਡ ਦੇ ਵਿੱਚ ਦੋ ਖੂਹ ਅੱਡ ਅੱਡ ਨੇ। ਇੱਕ 'ਤੇ ਲਿਖਿਆ ਸਵਰਨ ਜਾਤੀਓਂ ਕੇ लिए, ਤੇ ਲਿਖਿਆ ਸ਼ੂਦਰੋਂ ਕੇ लिए। ਉਹ ਤਾਂ ਪਾਣੀ ਨਹੀਂ ਲੈ ਸਕਦੇ। ਅਜੇ ਵੀ ਉਹ ਮੰਦਿਰ ਨੇ ਜਿਹਦੇ 'ਚ ਵੜ ਨਹੀਂ ਸਕਦੇ। ਆ ਪ੍ਰੈਜ਼ੀਡੈਂਟ ਬਣਾਇਆ ਦਲਿਤ ਵੋਟਾਂ ਲੈਣ ਲਈ ਬੀਜੇਪੀ ਨੇ। ਆ ਜਗਨਨਾਥਪੁਰੀ ਇੱਕ ਹੋਰ ਥਾਂ 'ਤੇ ਘਰ ਵਾਲੀ ਨਾਲ ਗਿਆ, ਪੌੜੀਆਂ 4 ਪੌੜੀਆਂ ਚੜ੍ਹਿਆ ਅਤੇ ਪਾਂਡਿਆਂ ਨੇ ਰਾਹ 'ਚ ਰੋਕ ਲਿਆ, ਉੱਥੋਂ ਵਾਪਸ ਭੇਜ ਦਿੱਤਾ ਕਿ ਸ਼ੂਦਰ ਹੈ, ਨਹੀਂ ਜਾ ਸਕਦੇ। ਸੋ ਇਹਨਾਂ ਹਾਲਾਤਾਂ ਵਾਲੇ, ਲੇਕਿਨ ਕਿਉਂਕਿ ਇਹਨਾਂ ਨੂੰ ਸੌਦਾ ਵੇਚਣ ਦੀ ਜਾਂਚ ਹੈ ਔਰ ਦੁਨੀਆ ਭਰ 'ਚ ਇਹਨਾਂ ਨੇ ਕਿ ਜੀ ਇੰਡੀਆ ਗ੍ਰੇਟ ਸਪਿਰਿਚੁਅਲਿਜ਼ਮ, ਗੋਡ ਔਰ ਡੈਮੋਕਰੇਸੀ ਦਾ ਤਾਂ ਪੋਲੀਟੀਕਲ ਮੰਤਰ ਇਹਨਾਂ ਨੇ ਵੇਚਿਆ। ਇਹਨਾਂ ਨੂੰ ਵੀ ਲੱਗਦਾ ਵੀ ਵਾਹ, ਇੰਨੀ ਆਬਾਦੀ, ਇੰਨੇ 1 ਬਿਲੀਅਨ ਤੋਂ ਜ਼ਿਆਦਾ ਲੋਕ ਇੰਨੇ ਵੋਟਾਂ ਪਾਉਂਦੇ ਨੇ। ਹੁਣ ਇਹਨਾਂ ਦੇ ਕਿਉਂਕਿ ਇਹਨਾਂ ਲਈ ਵੋਟ ਦੀ ਅਹਿਮੀਅਤ ਹੈ ਔਰ ਇਸ ਲਈ ਇਹਨਾਂ ਨੂੰ ਪਤਾ ਹੈ ਕਿ ਵੋਟ ਕੀ ਹੈ ਔਰ ਇਹ ਕਿਵੇਂ ਹਾਸਲ ਕੀਤੀ ਹੈ। ਲੇਕਿਨ ਉਹਨਾਂ ਦੇ ਲਈ ਤਾਂ ਵੋਟ ਇਵੇਂ ਹੀ ਹੈ, ਤੁਸੀਂ ਇੱਜੜ ਇਕੱਠਾ ਕਰਕੇ ਇੱਕ ਵਾੜੇ 'ਚ ਵਾੜ ਦਿਓ, ਅੱਧਿਆਂ ਕੁ ਨੂੰ ਤੁਸੀਂ ਡਰਾ ਕੇ ਵੋਟ ਪਾਉਣ ਹੀ ਨਾ ਦਿਓ, ਉਹਨਾਂ ਨੂੰ ਵੋਟ ਨਾ ਪਾਉਣ ਦੇ ਪੈਸੇ ਦਿਓ, ਅੱਧਿਆਂ ਕੁ ਨੂੰ ਵੋਟ ਪਾਉਣ ਦੇ ਲਈ ਸ਼ਰਾਬ ਔਰ ਪੈਸਾ ਔਰ ਗਿਫਟਸ ਵਰਤੋਂ ਜਿਹੜੀਆਂ ਵੰਡੋ, ਕਦੇ ਸਿਲਾਈ ਮਸ਼ੀਨਾਂ ਦੇ ਦਿਓ, ਕਿਤੇ ਮੋਟਰਸਾਈਕਲ ਪ੍ਰੋਮਿਸ ਕਰ ਲਓ। ਜੇ ਲੱਗਦਾ ਵੀ ਵੋਟਾਂ ਥੋੜ੍ਹੀਆਂ ਨਾਲ ਹਾਰ, ਉਹਨਾਂ ਵੋਟਾਂ ਨੂੰ ਲੱਖਾਂ 'ਚ ਖਰੀਦ ਲਓ। ਇਹ ਤਾਂ ਇਹਨਾਂ ਦੇ ਸਿਸਟਮ 'ਚ ਇਹ ਤਾਂ ਸੋਚ ਵੀ ਨਹੀਂ ਸਕਦੇ। ਜਾਲੀ ਬਣਾ ਲਓ, ਅੰਗੂਠਿਆਂ ਦੇ ਉੱਤੇ ਸਿਆਹੀ ਕੱਚੀ ਲਾ ਲਓ, ਫਿਰ ਲਾ ਕੇ ਆ ਜਾਓ। ਫਿਰ ਉਹ ਸਭ ਦਾ ਹੁਣ ਤਾਂ ਗੱਲ ਹੀ ਮੁਕਾਤੀ, EVM ਮਸ਼ੀਨਾਂ ਕੰਟਰੋਲ ਕੀਤਾ ਹੋਇਆ, ਜਿੱਧਰ ਨੂੰ ਮਰਜ਼ੀ ਉਹਨੂੰ ਕੈਲੀਬ੍ਰੇਟ ਕਰ ਦਿਓ ਉਹਨਾਂ ਦੇ। ਹੁਣ ਲੇਕਿਨ ਅਖੀਰ ਜਿਹਨੂੰ ਕਹਿੰਦੇ ਨੇ ਵੀ ਪਾਪਾਂ ਦਾ ਘੜਾ ਕਦੇ ਤਾਂ ਫੁੱਟਦਾ, ਇਹ ਸਿਆਣੇ ਬਜ਼ੁਰਗਾਂ ਦੀਆਂ ਗੱਲਾਂ ਨੇ। ਹੁਣ
ਘੜਾ ਹੁੰਦਾ ਹੈ ਨਾ, ਜੇ ਘੜੇ 'ਚ ਤੁਸੀਂ ਪਾਈ ਜਾਂਦੇ ਹੋ ਕੀ, ਪਰ ਉਹ ਕਹਿੰਦੇ ਨੇ ਕਿ ਭਾਈ ਇਸੇ ਤਰ੍ਹਾਂ ਜਿਹੜਾ ਬੰਦਾ ਪਾਪ ਕਰ ਰਿਹਾ ਹੈ, ਇੱਕ ਪਾਪ ਦੂਜਾ, ਉਹ ਇਕੱਠੇ ਹੋ ਰਹੇ ਨੇ, ਇੱਕ ਦਿਨ ਆਏਗਾ ਕਿ ਇੰਨੇ ਕੁ ਪਾਪ ਹੋ ਜਾਂਦੇ ਨੇ ਕਿ ਉਹ ਘੜਾ ਫੁੱਟ ਜਾਂਦਾ ਹੈ। ਇਹ ਕੁਆਇਟ ਕਲੋਜ਼ ਹੈ ਕ੍ਰਿਸਚੀਅਨਿਟੀ ਦੇ ਉਸ ਕਨਸੈਪਟ ਦੇ ਕਿ ਸਿਨ ਕਿਲਸ ਦਾ ਸਿਨਰ, ਕਿ ਵੀ ਜਿਹੜਾ ਪਾਪ ਹੈ ਉਹ, ਜਾਂ ਜਿਹਨੂੰ ਇਹ ਕਹਿੰਦੇ ਨੇ ਜੀ ਪਾਪੀ ਕੇ ਮਾਰਨੇ ਕੋ ਪਾਪ ਮਹਾਬਲੀ ਹੈ। ਸਿੱਖ ਫਿਲਾਸਫੀ ਦੇ ਤੋਂ ਡਿਫਰੈਂਟ ਅਸੀਂ ਡੀਕਦੇ ਨਹੀਂ ਰਹਿੰਦੇ ਕਿ ਵੀ ਜਿਹਦਾ ਘੜਾ ਭਾਰੀ ਜਾਏ ਫੇਰ ਹੀ ਹੈ। ਸਾਨੂੰ ਤਾਂ ਇਹ ਸਾਡੇ ਜ਼ਿੰਮੇ ਲਾਇਆ ਹੋਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਸਾਡਾ ਤਾਂ ਵੀ ਨਿਪ ਦਾ ਈਵਲ ਇਨ ਦਾ ਬਡ, ਕਿ ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਏ, ਇਹ ਜਿਹੜਾ ਇਹਨੂੰ ਰੱਬ ਦੇ ਅਕਾਲ ਪੁਰਖ ਦੇ ਹੁਕਮ ਥੱਲੇ ਸਜ਼ਾ ਯਾਫਤਾ ਕਰ ਦੇਣਾ ਹੀ ਬਿਹਤਰ। ਅਸੀਂ ਡੀਕਦੇ ਨਹੀਂ ਰਹਿੰਦੇ ਕਿ ਭਾਈ ਆਪੇ ਹੀ ਜਿਹੜਾ ਹੋਏਗਾ। ਲੇਕਿਨ ਜੇ ਇਹਨੂੰ ਤੁਸੀਂ ਇੱਕ ਜਨਰਲ ਐਕਸਪ੍ਰੈਸ਼ਨ ਦੇ ਤੌਰ ਤੇ ਵਰਤਣਾ ਹੋਏ ਕਿ ਹੌਲੀ 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 ਜਿਹੜਾ ਜ਼ੁਲਮ ਦੀ ਕਹਾਣੀ ਹੈ ਉਹਨੂੰ ਤੁਸੀਂ ਜਿੰਨਾ ਮਰਜ਼ੀ ਦਬਾਓ, ਜਿਵੇਂ ਇੱਕ ਅਫਰੀਕਨ ਪ੍ਰੋਵਰਬ ਹੈ ਕਿ ਭਾਈ ਜਿੱਥੇ ਬਲੱਡ ਸਪਿਲ ਹੁੰਦਾ ਹੈ ਉਹ ਐਵੀਡੈਂਸ ਜਿੰਨਾ ਮਰਜ਼ੀ ਦਬਾ ਲਓ, ਕਦੇ ਉਹ ਬਲੱਡ ਹੀ ਬੋਲ ਪੈਂਦਾ। ਮਤਲਬ ਇਹ ਹੈ ਵੀ ਉਹਦੇ ਚੋਂ ਪ੍ਰੂਫ ਨਿਕਲ ਆਉਂਦੇ ਨੇ ਅਲਟੀਮੇਟਲੀ। ਹੁਣ ਇਹਨਾਂ ਦੀ ਡੈਮੋਕ੍ਰੇਸੀ ਦਾ ਜਨਾਜ਼ਾ ਕਿਵੇਂ ਉੱਠ ਰਿਹਾ ਹੈ, ਅਸੀਂ ਬ੍ਰਿਟਿਸ਼ ਪਾਰਲੀਮੈਂਟ ਦੀ ਡਿਸਕਸ਼ਨ ਦੀ ਗੱਲ ਕੀਤੀ 1.5 ਘੰਟਾ, ਔਰ ਪਾਵਰਫੁਲ ਫਰੀडम ਹਾਊਸ ਅਮਰੀਕਾ ਦਾ, ਜਿਨ੍ਹਾਂ ਨੇ ਪਾਰਟਲੀ ਫ੍ਰੀ ਇੰਡੀਆ ਨੂੰ ਕਿਹਾ ਕਿ ਵੀ ਇਹ ਆਜ਼ਾਦ ਹੀ ਨਹੀਂ ਹੈਗਾ, ਇਹ ਜਿਹੜਾ ਉਹ ਅੰਸ਼ਕ ਆਜ਼ਾਦ ਹੈ। ਔਰ ਅੱਜ ਜਿਹੜੀ ਰਿਪੋਰਟ ਅਸੀਂ ਡਿਸਕਸ ਕਰ ਰਹੇ ਹਾਂ, ਇਹ ਸਵੀਡਨ ਮੁਲਕ ਦਾ ਬੜਾ ਪਾਵਰਫੁਲ ਵੀ ਡੈਮ ਇੰਸਟੀਟਿਊਸ਼ਨ ਉਹਨੂੰ ਕਹਿੰਦੇ ਨੇ, ਇਹ ਵੈਰਾਈਟੀ ਆਫ ਡੈਮੋਕ੍ਰੇਸੀਜ਼, ਇਸ ਦੇ ਉੱਤੇ ਡਾਟਾ ਇਕੱਠਾ ਕਰਦਾ। ਔਰ ਉਹਨਾਂ ਦਾ ਡਾਟਾ ਆਲਮੋਸਟ 1799 ਤੋਂ ਲੈ ਕੇ 2020 ਤੱਕ 30 ਮਿਲੀਅਨ ਡਾਟਾ ਪੁਆਇੰਟਸ ਨੇ ਉਹਨਾਂ ਦੇ 202 ਕੰਟਰੀਜ਼ ਦੇ। ਔਰ ਉਹਨਾਂ ਨੇ ਇੰਡੀਆ ਨੂੰ ਕੀ ਕਿਹਾ, ਐਗਜ਼ੈਕਟ ਉਹਨਾਂ ਦੇ ਲਫ਼ਜ਼, ਇੰਡੀਆ ਨਾਊ ਆਟੋਕ੍ਰੈਟਿਕ worse than Bangladesh, Sweden Institute's democracy report। ਹੁਣ ਇਹ ਸਵੀਡਨ ਇੰਸਟੀਚਿਊਟ, ਸਵੀਡਨ ਮੁਲਕ ਦੀ ਇਹ ਜਿਹੜੀ ਵੀ ਡੈਮ ਇੰਸਟੀਟਿਊਸ਼ਨ ਹੈ, ਉਹਨਾਂ ਨੇ ਇਹ ਕਿਹਾ ਕਿ ਇਹ ਹੁਣ ਇੰਡੀਆ ਫਰੋਮ ਵਰਲਡਸ ਲਾਰਜੈਸਟ ਡੈਮੋਕ੍ਰੇਸੀ ਟੂ ਇਲੈਕਟਰਲ ਆਟੋਕ੍ਰੇਸੀ। ਉਹਨਾਂ ਨੇ ਕਿਹਾ ਜੀ ਇਹਦਾ ਸਟੇਟਸ ਜਿਹੜਾ ਦੁਨੀਆ ਦਾ ਲਾਰਜੈਸਟ ਡੈਮੋਕ੍ਰੇਸੀ ਕਹਿੰਦੇ ਸੀ, ਹੁਣ ਆਟੋਕ੍ਰੇਸੀ ਇਹ ਹੁੰਦਾ ਹੈ ਕਿ ਵੀ ਤਾਨਾਸ਼ਾਹੀ, ਇਲੈਕਟਰਲ ਵੀ ਹੈ ਤਾਨਾਸ਼ਾਹੀ ਹੈ, ਵੋਟਾਂ ਨਾਲ ਹੀ ਸਹੀ, ਇਲੈਕਟਰਲ ਵੋਟਾਂ ਰਾਹੀਂ ਤਾਨਾਸ਼ਾਹ। ਔਰ ਇਹ ਪੂਰੀ ਮੈਂ ਖਬਰ ਪੜ੍ਹਨਾ ਚਾਹਾਂਗਾ। The 5th annual democracy report by Sweden's VDAM Institute titled Autocratization Goes Viral has downgraded India from world's largest democracy to an electoral autocracy, citing muzzling of the media and overuse of defamation and sedition laws। ਕਿ ਇਹਨਾਂ ਨੇ ਮੀਡੀਆ ਦਾ ਗਲਾ ਘੁੱਟ ਦਿੱਤਾ ਹੈ, ਔਰ ਜਿਹੜਾ ਇਹਨਾਂ ਦਾ ਵਿਰੋਧ ਕਰਦਾ ਹੈ ਉਹਨੂੰ ਜਿਹੜਾ ਉਹ ਸੈਡੀਸ਼ਨ, ਰਾਜ ਧਰੋਹ ਦੇ ਮੁਕੱਦਮਿਆਂ ਜਾਂ ਡੀਫੇਮੇਸ਼ਨ 'ਚ ਫਸਾ ਲੈਂਦੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ 30 ਮਿਲੀਅਨ ਡਾਟਾ ਪੁਆਇੰਟਸ 202 ਮੁਲਕਾਂ ਦੇ 1799 ਤੋਂ 2020 ਤੱਕ ਨੇ। ਔਰ ਉਹਦੇ 'ਚ ਇੰਡੀਆ ਦਾ ਜਿਹੜਾ ਰਿਕਾਰਡ ਹੈ ਉਹ 2013 ਤੋਂ ਬਾਅਦ ਇੰਨੀ ਤੇਜ਼ੀ ਦੇ ਨਾਲ ਡਿੱਗ ਰਿਹਾ ਕਿ 23% ਪੁਆਇੰਟਸ 10 ਸਾਲ 'ਚ ਥੱਲੇ ਗਿਆ ਹੈ। ਉਹਨੇ ਕਿਹਾ ਵੀ ਮੋਸਟ ਆਫ ਦਾ ਡਿਕਲਾਈਨ ਅਕਰਡ ਫੋਲੋਇੰਗ BJP's ਵਿਕਟਰੀ ਇਨ 2014 ਐਂਡ देयर ਹਿੰਦੂ ਨੈਸ਼ਨਲਿਸਟ ਏਜੰਡਾ, ਸੇਜ਼ ਦਾ ਰਿਪੋਰਟ, ਉਹਨਾਂ ਦੀ ਰਿਪੋਰਟ ਹੈ। ਹੁਣ ਇੰਡੀਆ ਇਜ਼ ਇਨ ਦਿਸ ਆਸਪੈਕਟ ਵਰਸ ਦੈਨ ਬੋਥ ਦਾ ਨੇਬਰਸ ਬੰਗਲਾਦੇਸ਼ ਐਂਡ ਨੇਪਾਲ। ਹੁਣ ਇੰਡੀਆ ਦਾ ਦਰਜਾ ਇਹਨਾਂ ਦੀ ਨਜ਼ਰਾਂ 'ਚ ਬੰਗਲਾਦੇਸ਼ ਔਰ ਨੇਪਾਲ ਤੋਂ ਵੀ ਥੱਲੇ ਹੈ। ਹਾਲਾਂਕਿ ਪਾਕਿਸਤਾਨ ਬਾਰੇ ਵੀ ਕੋਈ ਕਾਇੰਡ ਲਫ਼ਜ਼ ਨਹੀਂ ਕਹੇ ਇਹਨਾਂ ਨੇ, ਪਰ ਬੰਗਲਾਦੇਸ਼ ਔਰ ਨੇਪਾਲ ਤੋਂ ਵੀ ਬਦਤਰ ਇਹਨਾਂ ਦਾ ਸਿਸਟਮ ਹੈ। In general, Modi-led government in India has used laws on sedition, defamation and counter-terrorism to silence critics. For example, over 7,000 people have been charged with sedition after BJP assumed power and most of the accused are critics of the ruling party। ਹੁਣ ਇਹ ਹੁੰਦੀ ਹੈ ਰਿਪੋਰਟ, ਉਹਨਾਂ ਨੇ ਫੈਕਟ ਦੀ ਗੱਲ ਕੀਤੀ। ਉਹਨੇ ਕਿਹਾ ਵੀ ਜਦੋਂ ਦਾ ਹੀ BJP ਨੇ ਟੇਕ ਓਵਰ ਕੀਤਾ ਹੈ 7,000 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਦੇਸ਼ ਧਰੋਹ, ਸੈਡੀਸ਼ਨ। ਔਰ ਉਹਨਾਂ 'ਚ ਜਿਹੜੇ ਨੇ ਉਹ ਵਿਰੋਧ ਕਰਨ ਵਾਲੇ ਨੇ, ਜਿਹੜੇ ਉਹਨਾਂ ਦੇ ਕ੍ਰਿਟਿਕ ਸੀ।
It adds that use of defamation, frequently used to silence journalists, and the use of Unlawful Activities Prevention Act UAPA have placed constraints on civil society and gone against Constitution's commitment to secularism. उन्होंने कहा जी डिफेमेशन ਦੇ ਮੁਕੱਦਮੇ ਔਰ UAPA ਇਹ ਵੀ ਜਿਹੜੀ ਬੇਸਿਕ ਸਿਵਲ ਸੁਸਾਇਟੀ ਦੀ ਆਵਾਜ਼ ਨੂੰ ਬੰਦ ਕਰਨ ਲਈ ਨੇ। ਔਰ ਫਿਰ ਉਹਨਾਂ ਨੇ ਇਹ ਕਿਹਾ ਕਿ amended in August 2019 it is being used to harass, intimidate and imprison political opponents as well as people mobilizing to protest government policies. The UAPA has been used also to silence dissent in academia. Universities and authorities have also punished students and activists in universities engaging in protests against the Citizenship Amendment Act. The report notes that civil society is being increasingly muzzled while organizations aligning with Hindutva movement have gained freedom. The BJP have increasingly used the Foreign Contribution Regulation Act to restrict the entry, exit and functioning of civil society organizations. क्या भी किवें इन्हां ने UAPA ਨੂੰ यूज़ ਕੀਤਾ ਐਕੈਡਮੀਆ 'ਚ, ਐਜੂਕੇਸ਼ਨਲ ਇੰਸਟੀਟਿਊਸ਼ਨਸ 'ਚ, ਯੂਨੀਵਰਸਿਟੀਆਂ 'ਚ ਔਰ ਈਵਨ ਉਹਨਾਂ ਸਟੂਡੈਂਟਸ ਔਰ ਐਕਟਿਵਿਸਟ ਨੂੰ ਜਿਹੜੇ ਪ੍ਰੋਟੈਸਟ ਕਰਦੇ ਸੀ CAA ਦੇ ਅਗੇਂਸਟ, ਉਹਨਾਂ ਨੂੰ ਵੀ ਇਸ ਦੇ ਥੱਲੇ ਚੁੱਕ ਕੇ ਅੰਦਰ ਮਾਰਿਆ। ਉਹਨਾਂ ਨੇ ਕਿਹਾ ਕਿ ਵੀ ਇਕੱਲਾ ਇਹੀ ਨਹੀਂ ਹੈ, ਹਿੰਦੂਤਵਾ ਮੂਵਮੈਂਟ ਇਸ ਵੇਲੇ ਪੂਰੀ ਉਹਨਾਂ ਨੇ ਸਿਖਰ ਤੇ ਪਹੁੰਚਾਈ ਹੋਈ ਹੈ। ਔਰ ਉਹਨਾਂ ਨੇ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੇ ਥੱਲੇ ਜਿਹੜੀਆਂ NGOs ਸਿਵਲ ਸੁਸਾਇਟੀ ਆਰਗੇਨਾਈਜੇਸ਼ਨਸ ਕੰਮ ਕਰਦੀਆਂ ਸੀ, ਜਿਵੇਂ ਅਸੀਂ ਡਿਸਕਸ ਕੀਤਾ ਸੀ ਕਿ ਜਿਹੜੇ ਗਰੀਬਾਂ ਨੂੰ ਫੂਡ ਦੇਣਾ, ਲੋੜਾਂ ਪੂਰੀਆਂ ਕਰਨੀਆਂ, ਉਹ ਸਾਰੀਆਂ ਰੈਸਟ੍ਰਿਕਟ ਕਰ ਦਿੱਤੀਆਂ ਨੇ। ਔਰ ਉਹਨਾਂ ਨੇ ਇਸ ਆਪਣੀ 5ਵੀਂ ਰਿਪੋਰਟ ਦੇ ਵਿੱਚ ਕਿਹਾ ਕਿ the 5th annual report by organization summarizes the state of democracies of the world against the backdrop of developments that have taken place over the past decade. ਫਿਰ ਉਹਨਾਂ ਨੇ ਬਾਕੀਆਂ ਦਾ ਵੀ ਜ਼ਿਕਰ ਕੀਤਾ, ਈਸਟਰਨ ਯੂਰਪ, ਲੈਟਿਨ ਅਮਰੀਕਾ, ਬਾਕੀ ਥਾਵਾਂ 'ਤੇ ਕੀ ਹੋ ਰਿਹਾ। ਔਰ ਉਹਨਾਂ ਨੇ ਕਿਹਾ ਵੀ ਜਿਹੜਾ ਇਸ ਵੇਲੇ ਇੱਕ ਟ੍ਰੈਂਡ ਹੈ, ਬੇਸ਼ੱਕ ਇਹ ਕੋਈ ਫੌਜੀ ਕੂ ਨਾਲ ਆਏ ਹਾਕਮ ਨਹੀਂ ਨੇ। It adds that what it calls electoral autocracies remain the most popular regime type and alone with closed autocracies number 87 states. ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਵੋਟਾਂ ਰਾਹੀਂ ਆਉਂਦੇ ਨੇ ਪਰ ਹੈ ਇਹ ਆਟੋਕ੍ਰੇਟ ਨੇ। ਔਰ ਇਸ ਸਾਰੇ ਦੇ ਨਾਲ ਇਸ ਵੇਲੇ accelerating wave of autocratization engulfing 25 nations, home to 1/3 of world's population, that is 2.6 billion people. ਉਹਨਾਂ ਨੇ ਕਿਹਾ ਕਿ ਵੀ even several G20 nations such as Brazil, India, Turkey and USA are part of this drift. ਅਮਰੀਕਾ ਨੂੰ ਵੀ ਰਗੜਿਆ ਉਹਨਾਂ ਨੇ ਕਿ ਵੀ ਇਹ ਵੀ ਉਹ ਇਲੈਕਟਰਲ ਦੇ ਥੱਲੇ ਜਿਹੜਾ ਹੈ ਤਾਨਾਸ਼ਾਹੀ ਚੀਜ਼ਾਂ ਲਿਆਉਣਾ ਚਾਹੁੰਦੇ ਨੇ। ਉਹਨਾਂ ਨੇ ਕਿਹਾ ਵੀ ਇਸ ਵੇਲੇ ਦੁਨੀਆ ਦੇ 25 ਨੇਸ਼ਨ ਉਹ ਜਮਹੂਰੀਅਤ ਨਹੀਂ, ਉਹ ਇਲੈਕਟਰਲ ਆਟੋਕ੍ਰੇਸੀਜ਼ ਵੱਲ ਵੱਧ ਰਹੇ ਨੇ। ਔਰ ਇਟ ਆਲਸੋ ਨੋਟਸ ਨੰਬਰ ਆਫ ਡੈਮੋਕ੍ਰੇਟਾਈਜ਼ਿੰਗ ਕੰਟਰੀਜ਼ ਹੈਜ਼ ਡ੍ਰੌਪਡ ਬਾਈ ਆਲਮੋਸਟ ਹਾਫ ਟੂ 16, ਹੋਸਟਿੰਗ ਏ ਮੀਅਰ 4% ਆਫ ਗਲੋਬਲ ਪਾਪੂਲੇਸ਼ਨ। ਕਿ ਟਰੂ ਡੈਮੋਕ੍ਰੇਸੀਜ਼ ਵਾਲਾ ਜਿਹੜਾ ਕਾਨਸੈਪਟ ਹੈ ਉਹ ਬਹੁਤ ਥੋੜ੍ਹਿਆਂ ਥਾਵਾਂ 'ਤੇ ਹੈ। ਸੋ ਅਸੀਂ ਤਾਂ ਇਸ 'ਤੇ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਅਲਟੀਮੇਟਲੀ ਇਹ ਭਾਰਤ ਦਾ ਅਗਲੀ ਚਿਹਰਾ, ਗੰਦਾ ਚਿਹਰਾ, ਖੂੰਖਾਰ ਚਿਹਰਾ, ਹਿੰਦੂਤਵੀ ਚਿਹਰਾ, ਜ਼ਾਲਮ ਚਿਹਰਾ ਜਿਹੜਾ ਉਹ ਦੁਨੀਆ ਦੇ ਪਰੇ ਵਿੱਚ, ਦੁਨੀਆ ਦੀ ਕਚਹਿਰੀ 'ਚ ਜਿਹੜਾ ਉਹ ਬੇਨਕਾਬ ਹੋ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲਈ ਬ੍ਰੇਕ ਵਿਊਅਰਸ ਆ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।